ਸਾਡੇ ਖੇਤਾਂ ਵਿੱਚ ਉਗਣ ਕਰਜਈ ਕਣਕਾਂ ਕਾਹਤੋਂ ਉਗਦੀਆਂ ਨਹੀਂ ਸਾਡੇ ਲਈ ਕਣਕਾਂ। ਇਹਦੇ ਦਾਣਿਆਂ 'ਚ ਅਸੀਂ ਸਾਡਾ ਖੂਨ ਝੋਕਿਆ, ਭੁੱਖ ਆਪਣੀ ਨੂੰ ਅਸੀਂ ਕਈ ਵਾਰੀ ਰੋਕਿਆ, ਪਰ ਬਣੀਆਂ ਨਾ ਸਾਡੀਆਂ ਮਦਈ ਕਣਕਾਂ। ਸਾਡੇ ਖੇਤਾਂ ਵਿੱਚ ਉਗਣ ਕਰਜਈ ਕਣਕਾਂ। ਖੋਰੇ ਕਾਹਤੋਂ ਲੋਕੀ ਸਾਨੂੰ ਅੰਨਦਾਤਾ ਆਖਦੇ, ਹੋਰਾਂ ਵੱਲ ਰਹਿੰਦੇ ਸਾਡੇ ਚੁੱਲ੍ਹੇ ਝਾਕਦੇ। ਖੋਰੇ ਕਾਹਤੋਂ ਲੋਕੀ ਸਾਨੂੰ ਅੰਨਦਾਤਾ ਆਖਦੇ, ਹੋਰਾਂ ਵੱਲ ਰਹਿੰਦੇ ਸਾਡੇ ਚੁੱਲ੍ਹੇ ਝਾਕਦੇ। ਚਿੱਟੇ ਤਵਿਆਂ 'ਤੇ ਪੱਕਣ ਜਾਦੂ ਮਈ ਕਣਕਾਂ, ਸਾਡੇ ਖੇਤਾਂ ਵਿੱਚ ਉਗਣ ਕਰਜਈ ਕਣਕਾਂ। ਕਿੱਦਾਂ ਮੂਲ ਮੋੜਦੀ ਏ ਕਿ ਵਿਆਜ ਕੱਟ ਜੇ, ਕਿੱਦਾਂ ਮੂਲ ਮੋੜਦੀ ਏ ਕਿ ਵਿਆਜ ਕੱਟ ਜੇ। ਸਾਡੇ ਅੰਬਰਾਂ ਤੋਂ ਕਿਵੇਂ ਕਾਲੀ ਘਟ ਹਟ ਜੇ, ਇਹਨੇ ਖਾ ਲੀਆਂ ਨੇ ਸਾਡੀਆਂ ਤਾਂ ਕਈ ਕਣਕਾਂ। ਸਾਡੇ ਖੇਤਾਂ ਵਿੱਚ ਉਗਣ ਕਰਜਈ ਕਣਕਾਂ। ਸਾਡੀ ਮਿੱਟੀ ਵਿੱਚ ਹਾਕਮਾਂ ਕਰਜ਼ ਬੀਜ ਕੇ, ਰੇਟ ਫਾਹਿਆਂ ਦੇ ਵਧਾਉਣਾ ਤੂੰ ਮਰਜ਼ ਬੀਜ ਕੇ। ਤੇਥੋਂ ਜਰੀਆਂ ਨਾ ਗਈਆਂ ਸੁਰਮਈ ਕਣਕਾਂ, ਸਾਡੇ ਖੇਤਾਂ ਵਿੱਚ ਉਗਣ ਕਰਜਈ ਕਣਕਾਂ। ਪਰਮ ਸਤਿਕਾਰਯੋਗ ਸ਼ਹੀਦ ਆਦਮ ਸ਼ਹੀਦ ਭਗਤ ਸਿੰਘ ਜੀ ਦੇ ਵਾਰਸੋ, ਸ਼ਹੀਦ ਊਧਮ ਸਿੰਘ ਜੀ ਦੇ ਵਾਰਸੋ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਵਾਰਸੋ, ਤੁਹਾਡੇ ਚਰਨਾਂ ਦੀ ਧੂਲ ਮਸਤਕ ਤੇ ਲਾਉਂਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਂ ਘਰੋਂ ਨਿਕਲਿਆ ਤਾਂ ਮੇਰੇ ਮਨ 'ਚ ਇੱਕ ਵਾਕ ਆਇਆ। ਵਾਕ ਕੀ ਸੀ? ਪੰਜਾਬ ਦੇ ਮਸ਼ਹੂਰ ਲੇਖਕ ਤੇਜਾ ਸਿੰਘ ਸਾਬਰ ਨੇ ਲਿਖਿਆ ਹੈ ਕਿ ਇੱਕ ਪਾਸੇ ਹੈ ਦੇਸ਼ ਦਾ ਝੰਡਾ, ਦੇਸ਼ ਸੁਪਰੀਮ ਹੈ, ਦੇਸ਼ ਸਭ ਤੋਂ ਉੱਪਰ ਹੈ। ਇੱਕ ਪਾਸੇ ਦੇਸ਼ ਦਾ ਝੰਡਾ, ਇੱਕ ਪਾਸੇ ਦਸ਼ਮੇਸ਼ ਦਾ ਝੰਡਾ। ਉਹ ਆਂਦਾ ਮੈਂ ਇੱਧਰ ਜਾਵਾਂ ਕਿ ਉੱਧਰ ਜਾਵਾਂ। ਮੇਰੇ ਮਨ ਦਾ ਸਿੱਖੀ ਜਜ਼ਬਾ ਬੋਲ ਉੱਠਿਆ, ਬੇਸ਼ੱਕ ਮੈਂ ਹਾਂ ਦੇਸ਼ ਦਾ ਬੰਦਾ, ਪਰ ਸਭ ਤੋਂ ਪਹਿਲਾਂ ਮੈਂ ਹਾਂ ਦਸ਼ਮੇਸ਼ ਦਾ ਬੰਦਾ। ਸਭ ਤੋਂ ਪਹਿਲਾਂ ਮੈਂ ਹਾਂ ਦਸ਼ਮੇਸ਼ ਦਾ ਬੰਦਾ। ਦੋਸਤੋ, ਗੱਲ ਇਹ ਹੈ ਕਿ ਜਿਹੜੀਆਂ ਜ਼ਮੀਨਾਂ ਦੀ ਮਾਲਕੀ ਲਈ ਬਾਬਾ ਬੰਦਰ ਸਿੰਘ ਬਹਾਦਰ ਤੇ ਉਹਨਾਂ ਦੀਆਂ ਫੌਜਾਂ ਨੇ ਆਪਣਾ ਖੂਨ ਡੋਲਿਆ, ਜਿਹੜੀਆਂ ਜ਼ਮੀਨਾਂ ਦੀ ਮਾਲਕੀ ਲਈ 18ਵੀਂ ਸਦੀ ਦਾ ਸਿੱਖ ਇਤਿਹਾਸ ਜੱਦੋ-ਜਹਿਦ ਤੇ ਸੰਘਰਸ਼ ਨਾਲ ਭਰਿਆ ਪਿਆ ਹੈ, ਜਿਹੜੀਆਂ ਜ਼ਮੀਨਾਂ ਦੀ ਮਾਲਕੀ ਲਈ ਸਾਡੀਆਂ ਪੁਸ਼ਤਾਂ ਨੇ, ਸਾਡੇ ਪੁਰਖਿਆਂ ਨੇ ਆਪਣੇ ਲਹੂ ਡੋਲਿਆ, ਜਿਹੜੀਆਂ ਜ਼ਮੀਨਾਂ ਦੀ ਮਾਲਕੀ ਲਈ ਸਾਡੇ ਪੁਰਖਿਆਂ ਨੇ ਸੂਲਾਂ, ਕੰਡਿਆਂ, ਤਾਰਾਂ ਤੇ ਪੱਥਰਾਂ ਨੂੰ ਚੀਰ-ਚੀਰ ਕੇ ਉਹਨਾਂ ਨੂੰ ਵਾਹੀਯੋਗ ਬਣਾਇਆ, ਜਿਹੜੀਆਂ ਜ਼ਮੀਨਾਂ ਦੀ ਮਾਲਕੀ ਲਈ ਸਾਡੀਆਂ ਪੁਸ਼ਤਾਂ ਦੀਆਂ ਪੁਸ਼ਤਾਂ ਉਹਨਾਂ ਜ਼ਮੀਨਾਂ 'ਤੇ ਨੱਚਦੀਆਂ, ਟੱਪਦੀਆਂ ਤੇ ਖੇਡਦੀਆਂ ਹੋਣ, ਜਿਹੜੀਆਂ ਜ਼ਮੀਨਾਂ 'ਤੇ ਸਾਡੀ ਰੂਹ ਨੱਚਦੀ ਤੇ ਮਹਿਕਦੀ ਹੋਵੇ, ਜਿਹੜੀਆਂ ਜ਼ਮੀਨਾਂ ਵਿੱਚ ਸਾਡੇ ਪੁਰਖਿਆਂ ਨੇ ਆਪਣੇ ਸਰੀਰਾਂ ਨੂੰ ਘੜਿਆ ਹੋਵੇ, ਜਿਹੜੀਆਂ ਜ਼ਮੀਨਾਂ ਵਿੱਚ ਸਾਨੂੰ ਸਾਡਾ ਕਰਤਾਰ ਦਿਸਦਾ ਹੋਵੇ, ਜਿਹੜੀਆਂ ਜ਼ਮੀਨਾਂ ਵਿੱਚ ਅਸੀਂ ਅੰਨ ਪੈਦਾ ਕਰਕੇ ਸਰਬੱਤ ਦੇ ਭਲੇ ਲਈ ਥਾਂ-ਥਾਂ 'ਤੇ ਲੰਗਰ ਲਾਉਂਦੇ ਹੋਈਏ, ਜਿਹੜੀਆਂ ਜ਼ਮੀਨਾਂ ਵਿੱਚ ਅਸੀਂ ਸਾਡੇ ਗੁਰੂਆਂ ਨੇ ਅੰਮ੍ਰਿਤ ਬਾਣੀ ਤੇ ਕਿਰਤ ਦਾ ਛਿੱਟਾ ਦਿੱਤਾ ਹੋਵੇ। ਕੀ ਅੱਜ ਕਾਰਪੋਰੇਟ ਘਰਾਣੇ ਉਹਨਾਂ ਜ਼ਮੀਨਾਂ 'ਤੇ ਰਾਜ ਕਰਨਗੇ? ਕੀ ਅੱਜ ਕਾਰਪੋਰੇਟ ਘਰਾਣੇ ਉਹਨਾਂ ਜ਼ਮੀਨਾਂ 'ਤੇ ਕਬਜ਼ਾ ਕਰਨਗੇ? ਕੀ ਸਾਨੂੰ ਕੋਈ ਵੀ ਹੱਕ ਨਹੀਂ ਹੋਵੇਗਾ? ਅੰਡਾਨੀ ਤੇ ਵਾਨੀਆਂ ਦੇ ਕਹਿਣ 'ਤੇ ਅਸੀਂ ਆਪਣੇ ਖੇਤਾਂ ਵਿੱਚ ਜਾਇਆ ਕਰਾਂਗੇ? ਕੀ ਕਾਰਪੋਰੇਟ ਘਰਾਣੇ ਸੁਹਾਗਿਆਂ ਤੇ ਤਵੀਆਂ ਨਾਲ ਹੋਰ ਪਤਾ ਨਹੀਂ ਸਾਡੀਆਂ ਜ਼ਮੀਨਾਂ ਦੀਆਂ ਛਾਤੀਆਂ 'ਤੇ ਹੋਰ ਪਤਾ ਨਹੀਂ ਕੀ ਵਾਹੁਣਗੇ? ਅਸੀਂ ਕਾਰਪੋਰੇਟ ਘਰਾਣਿਆਂ ਦੀਆਂ, ਨਰਿੰਦਰ ਮੋਦੀ ਦੀਆਂ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਡਟ ਕੇ ਵਿਰੋਧ ਕਰਾਂਗੇ। ਆਰਡੀਨੈਂਸ ਜਿਹੜੇ ਪਾਸ ਹੋਏ ਨੇ ਉਹਨਾਂ ਨੂੰ ਵਾਪਸ ਕਰਾ ਕੇ ਹੀ ਦਮ ਲਵਾਂਗੇ, ਕਿਉਂਕਿ ਕਿਸੇ ਨੇ ਲਿਖਿਆ ਹੈ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ, ਬਰਤਨ ਨਾ ਕਦੇ ਪਤਨਾ ਸੇ ਇਹ ਦਾਨੇ ਕਹਿ ਗਏ ਨੇ। ਤਕਦੀਰ ਬਣਾਵਾਂ ਮੈਂ ਕਿਵੇਂ, ਤਦਬੀਰ ਜੋ ਲੈ ਗਈ ਏ। ਹੁਣ ਡਾਕਟਰ ਹਰਕੇਸ਼ ਸਿੱਧੂ ਜੀ ਗੱਲਾਂ ਛਿੜੀਆਂ ਨੇ, ਗੱਲ ਕਹਿਣੀ ਪੈ ਗਈ ਏ। ਨਿਰੰਗ ਸਾਹਿਬ ਹੁਣ ਗੱਲਾਂ ਛਿੜੀਆਂ ਨੇ, ਗੱਲ ਕਹਿਣੀ ਪੈ ਗਈ ਏ। ਦੋਸਤੋ, ਅੱਜ ਪੰਜਾਬ ਦੇ ਲੋਕ, ਪੰਜਾਬ ਦਾ ਕਿਸਾਨ ਬੜੀ ਹੀ ਤਰਾਸਦੀ 'ਚੋਂ ਲੰਘ ਰਿਹਾ ਹੈ। ਦੇਖੋ, ਇੱਕ ਜਿਹੜਾ ਚੰਗਾ ਕਹਾਣੀਕਾਰ ਹੁੰਦਾ ਹੈ, ਚੰਗਾ ਫਿਲਾਸਫਰ ਹੁੰਦਾ ਹੈ, ਚੰਗਾ ਵਿਦਵਾਨ ਹੁੰਦਾ ਹੈ, ਜਾਂ ਮੈਂ ਕਹਿ ਲਵਾਂ ਚੰਗਾ ਗਾਉਣ ਵਾਲਾ ਵੀ ਹੁੰਦਾ ਹੈ, ਜਾਂ ਚੰਗਾ ਗੀਤਕਾਰ ਹੁੰਦਾ ਹੈ, ਇੱਕ ਗੱਲ ਮੈਂ ਇੱਥੇ ਜ਼ਰੂਰ ਕਹਾਂਗਾ, ਜਿਹੜਾ ਚੰਗਾ ਰਾਜਨੀਤਿਕ ਬੰਦਾ ਹੁੰਦਾ ਹੈ, ਇਹਨਾਂ ਲੋਕਾਂ ਦਾ ਦਾਇਰਾ ਬਹੁਤ ਵੱਡਾ ਹੁੰਦਾ, ਇਹਨਾਂ ਲੋਕਾਂ ਦਾ ਦਾਇਰਾ ਵਿਸ਼ਾਲ ਹੁੰਦਾ। ਜਿਹੜੇ ਸਾਡੇ ਲੋਕ ਨੇ, ਆਮ ਲੋਕਾਂ ਨਾਲੋਂ ਇਹਨਾਂ ਦਾ ਦਾਇਰਾ ਵੱਡਾ ਹੁੰਦਾ। ਸਾਡੇ ਜਿਹੜੇ ਲੋਕ ਨੇ ਇਹਨਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਨੇ। ਤੇ ਮੈਂ ਇੱਥੇ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ, ਮੈਨੂੰ ਗੱਲ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜਿਆ, ਝੂਠੀਆਂ ਸਹੁੰ ਖਾਧੀਆਂ, ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ, ਮੁੱਖ ਮੰਤਰੀ ਦੀ ਗੱਦੀ 'ਤੇ ਬਿਠਾ ਦਿੱਤਾ। ਉਧਰ ਨਰਿੰਦਰ ਮੋਦੀ ਨੇ ਸਾਡੇ ਨਾਲ ਵੱਡੇ ਵੱਡੇ ਵਾਅਦੇ ਕੀਤੇ, ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, 15-15 ਲੱਖ ਦੀਆਂ ਗੱਲਾਂ ਕੀਤੀਆਂ, ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ। ਦੇਖੋ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਤੇ ਸਾਡੇ ਨਾਲ ਧੋਖਾ ਹੋਇਆ ਹੈ। ਅੱਜ ਮੈਨੂੰ ਮੇਰੇ ਮਨ 'ਚ
एक राजसी प्रबंध ते व्यंग करदी कविता सुरजीत पात्र ने लिखा है कि डूंगे वैणा दा की मिलना, डूंगे वैणा दा की मिलना, तख्त दे पावे मिणीए, जद तक वह वोटां गिणदे ने आपां लाशां गिणीए, चोण निशान सिवा है साडा, इस नूं बुझण ना दईए, चुल्हिਆਂ चों कढ कढ के लकड़ा इस दी अग विचणी है। देश की आज़ादी तो पहलां साडे पुरखियां ने किन्नियां लाशां गिणीਆਂ, कोई हिसाब नहीं। देश की आज़ादी तो बाद साडे पुरखियां ने किन्नियां लाशां गिणीਆਂ, कोई हिसाब नहीं। असीं लाशां ही गिणदे आ रहे हाँ। सोचिया सी कि तक लाशां दे ढेर विच तख्त दे पावे दी ढगाई मापण वालियां विदेशी ताकतां तो साडा खिहड़ा छुड़ जाएगा, पर अजिहा नहीं होया। असीं अज भी लाशां गिणदे हाँ। 84 च लाशां गिणीਆਂ, 92 च लाशां गिणीਆਂ, असीं लाशां ही गिण रहे हाँ। क्योंकि संत रमदास जी ने लिखा है कि गल लग के सीरी दे जट डोबे, बोला विचों नीर वगया, लिया तंगड़ी नसीबां नूं फरोलीए, वो तूड़ी विचों पुत जगया। अज जिहड़ा पंजाब दा किसान है 1 लाख करोड़ तो वध करजे डुब चुका है। पंजाब दा किसान खेतां विच फसलां दी थां ते खुदकशियां दी खेती कर रहा है। पंजाब दा किसान, मैं कहना खुदकशी करनी माड़ी गल है, ऐसी इसके हक च नहीं है, पर पंजाब दा किसान अज तबाह हो चुका है। देखो जे आपां गल करिए, नारा लाया सी पंजाब दीआं कंधां ते अज तो 3.5 साल पहलां लिखिया गया सी, चाहुंदा है पंजाब कैप्टन दी सरकार। अज नहीं चाहुंदा पंजाब कैप्टन दी सरकार। अज ना किरती चाहुंदे, ना कामे चाहुंदे, ना मुलाजम चाहुंदे, ना किसान चाहुंदे कैप्टन दी सरकार। अज कोई नहीं चाहुंदा। आ पिछे जे मैं अपने दोस्त दे घर एक पिंड च गया, असीं भी पिंडां च रहण वाले हां, तुहाडे वर्गे ही हैं। पिंडा समाणे कोल मेरा पिंड है। मैं गया, मेरा दोस्त मैनू कहंदा यार मेरे बापू जी शराब बड़ी पींदे ने, इन्हां नूं हटा किसी तरह। मैं उन्होंने पिता जी कोल गया, मैं अंकल जी शराब ना पिया करो। वो कहंदे पुत्त करां की, आ बड़े बड़े वादे किते सी, मोदी ने किते, कैप्टन ने किते, एक भी वादा पूरा नहीं किया। वो मैं बापू जी शराब पीना सेहत लई हानिकारक है, इहदा हल तां नहीं कोई। ਜਦੋਂ मैं हटिया ना तो बापू जी ने कहा, वो कहते यार पीती है शराब यारो, पीती है शराब, ठगी तो नहीं कोई मारी मैं, खून तो नहीं किया मैं, किसी मैं गरीबनी का घर तो नहीं लुटिया, किसी दियां सदरां नूं लाया नहीं पलीता मैं, पीती है शराब यारो, पीती है शराब। ये सुन के मेरा हिरदा बलुंदरिया गया, मन तड़फ उठिया। क्योंकि साडा जिहड़ा किसान है, साडे लोग ने अज पटियाला ते संगरूर दियां सड़कां ते खाकी वर्दे वालियां डांगां दा सेक अज धरने लगदे ने, उन्होंने झलना पैंदा है। मैं मोदी साहब नूं अपील करदा, मोदी साहब सियाणे बनो, लोगों ने प्रधानमंत्री बनाया है। जे लोग तुहानूं तख्त ते बिठाउणा जानदे ने, तख्त तो लाउणा भी जानदे ने। ये लोकतंत्र है, लोकां दा राज है। मैं अखीर विच यही कहांगा कि आए खाक नशीनों उठ बैठो, दरबारे वतन में जब एक दिन सब जाने वाले जाएंगे, कुछ अपनी सजा को पहुंचेंगे, कुछ अपनी जजा ले जाएंगे। ऐ खाक नशीनों उठ बैठो, वो वक्त करीब आ पहुंचा है जब तख्त गिराए जाएंगे, जब ताज उछाले जाएंगे। अब टूट गिरेंगी जंजीरें, अब जिंदानों की खैर नहीं, जो जरिया झूम के उठे हैं तिनको से न टाले जाएंगे। कटते भी चलो, बढ़ते भी चलो, बाजू भी बहुत हैं, सर भी बहुत हैं, अब डेरे मंजिल पे ही डाले जाएंगे। ए जुल्म के मातो लब खोलो, चुप रहने वाले चुप कब तक, कुछ हशर तो इनसे उठेगा, कुछ दूर तो ना ले जाएंगे, कुछ दूर तो ना ले जाएंगे। वाहिगुरु जी का खालसा, वाहिगुरु जी।